ਪੰਜਾਬ ਦੀ ਹਿਸਟਰੀ ਦੇ ਨਾਲ, ਪੰਜਾਬ ਦੀ ਪਾਰਟੀਸ਼ਨ ਦੇ ਹਵਾਲੇ ਦੇ ਨਾਲ ਕਈ ਸਟੋਰੀਜ਼ ਤੁਸੀਂ ਦੇਖ ਚੁੱਕੇ ਹੋ। ਕਈ ਬਜ਼ੁਰਗਾਂ ਨੂੰ ਮਿਲੇ ਜਿਨ੍ਹਾਂ ਨੇ ਆਪਣੇ ਵੱਡਿਆਂ ਬਾਰੇ ਦੱਸਿਆ, ਕਿੱਥੇ ਰਹਿੰਦੇ, ਦੋਨੋਂ ਸਾਈਡਸ ਦੇ ਕਈ ਇੰਟਰਵਿਊ ਤੁਸੀਂ ਦੇਖ ਚੁੱਕੇ ਹੋ। ਲੇਕਿਨ ਅੱਜ ਇੱਕ ਐਸੀ ਹਿਸਟਰੀ ਜਿਹੜੀ ਹੈ ਉਹ ਬਣਨ ਚੱਲੀ ਹੈ ਕਿ ਤੀਜੀ ਨਸਲ ਜਿਹੜੀ ਹੈ, ਦੋ ਨਸਲਾਂ ਕੱਟੀਆਂ ਰਹੀਆਂ ਆਪਣੀ ਉਸ ਧਰਤੀ ਤੋਂ। ਬਲਕਿ ਦੱਸਣਗੇ ਸਾਡੇ ਦੋਸਤ ਆਏ ਹਨ ਜਸ਼ਨ ਸਿੰਘ ਬਾਜਵਾ ਜੀ ਕੈਲੀਫੋਰਨੀਆ ਅਮਰੀਕਾ ਤੋਂ, ਔਰ ਸਾਡੇ ਨਾਲ ਹਨ ਇਹਸਾਨ ਬਾਜਵਾ ਸਾਹਿਬ। ਤੁਸੀਂ ਬਹੁਤ ਜ਼ਿਆਦਾ ਮੇਰੀ ਗੱਲਬਾਤ ਬਾਜਵਾ ਸਾਹਿਬ ਨਾਲ ਦੇਖੀ ਹੋਵੇਗੀ ਪੰਜਾਬੀ ਇਸ਼ੂਜ਼ 'ਤੇ। ਕਿਤਨੀਆਂ ਨਸਲਾਂ ਤਰਸਦੀਆਂ ਰਹੀਆਂ ਇਸ ਮਿੱਟੀ ਨੂੰ, ਇੱਥੋਂ ਅੱਗੇ ਕਿਵੇਂ ਇਹਨਾਂ ਦਾ ਨਿਕਾਲ ਹੁੰਦਾ ਹੈ, ਤੁਹਾਨੂੰ ਸਾਰਾ ਇਹ ਸੁਣਾਵਾਂਗੇ ਵੀ ਔਰ ਤੁਹਾਨੂੰ ਸਾਰਾ ਦਿਖਾਵਾਂਗੇ ਵੀ। ਜਸ਼ਨ ਸਿੰਘ ਬਾਜਵਾ ਜੀ, ਇਸ ਪਿੰਡ ਨਾਲ ਤੁਹਾਡੀ ਕਿਸ ਤਰੀਕੇ ਨਾਲ ਐਸੋਸੀਏਸ਼ਨ ਹੈ? ਜੋ ਪਿੱਛੇ ਸਾਡੇ ਨਜ਼ਰ ਆ ਰਹੀ ਹੈ, ਇਹ ਪਿੰਡ ਦਾ ਨਾਮ ਹੈ ਸੈਦੋ ਕੇ ਬਾਜਵਾ, ਔਰ ਇਹ ਬਿਲਕੁਲ ਨਾਰੋਵਾਲ ਦੇ ਨਾਲ ਹੈ। ਇਹ ਜੀ ਸਾਡਾ ਜਿੱਦਾਂ ਜੱਦੀ ਪਿੰਡ ਸੀਗਾ, ਸਾਡਾ ਜੱਦੀ ਪਿੰਡ ਸੈਦੋਕੇ ਸੀ। ਤੇ ਸੈਦੋਕੇ ਦੇ ਬਾਅਦ ਤਕਰੀਬਨ 1880 ਦੇ ਕਰੀਬ ਜਦੋਂ ਅੰਗਰੇਜ਼ ਨੇ ਬਾਹਰ ਦੇ ਏਰੀਏ ਦੇ ਵਿੱਚ ਕਨਾਲ ਕਾਲੋਨੀਜ਼ ਜਾਂ ਨਹਿਰਾਂ ਕੱਢੀਆਂ ਤੇ ਉਸ ਨੇ ਜ਼ਮੀਨਾਂ ਅਲਾਟ ਕੀਤੀਆਂ। ਤੇ ਫਿਰ ਜਿਹੜੇ ਸਾਡੇ ਵੱਡੇ ਵਡੇਰੇ ਸਨ, ਜਿਹੜੇ ਕਿ ਜਿਨ੍ਹਾਂ ਨਾਮ ਜਵੰਤ ਸਿੰਘ ਬਾਜਵਾ ਸੀ, ਜੋ ਕਿ ਮੇਰੇ ਪੜਦਾਦਾ ਦੇ ਫਾਦਰ ਸੀ, ਤੇ ਉਹਨਾਂ ਦੇ ਇੱਕ ਬ੍ਰਦਰ ਬੁੱਧ ਸਿੰਘ ਬਾਜਵਾ। ਇੱਥੋਂ ਫਿਰ ਚੱਕ 185 ਆਰਬੀ ਜੋ ਕਿ ਚੱਕ ਝੁਮਰੇ ਦੇ ਨਜ਼ਦੀਕ ਹੈ, ਉੱਥੇ ਉਹਨਾਂ ਨੂੰ ਰੱਖ ਬ੍ਰਾਂਚ ਦੀ ਕਾਲੋਨੀ 'ਚ ਜਿਹੜਾ ਹੈਗੀ ਅਲਾਟਮੈਂਟ ਹੋਈ। ਤੇ ਉੱਥੇ ਇਸ ਤਰ੍ਹਾਂ ਉਹ ਇਸ ਪਿੰਡ ਤੋਂ ਫਿਰ ਲੈਲਪੁਰ ਜ਼ਿਲ੍ਹੇ 'ਚ ਮਤਲਬ ਇਹ ਪਿੰਡ ਪੁਰਾਣਾ ਉਹ ਇਹੀ ਸੀ, ਇੱਥੋਂ ਅੱਗੇ ਨਿਕਲ ਕੇ ਤੇ ਫਿਰ ਅੱਗੇ ਗਏ। ਬਾਜਵਾ ਸਾਹਿਬ ਤੋਂ ਪੁੱਛਦਾ, ਬਾਜਵਾ ਸਾਹਿਬ ਇਸ ਪਿੰਡ ਦੇ ਬਾਰੇ, ਬਾਜਵਿਆਂ ਦਾ ਪਿੰਡ ਹੈ ਔਰ ਇਹ ਪੂਰਾ ਏਰੀਆ ਬਾਜਵਿਆਂ ਦਾ ਹੈ, ਕੋਈ ਦੱਸੋ ਸੁਣਨ ਵਾਲਿਆਂ ਨੂੰ ਪਲੀਜ਼। ਇਹ ਜੀ ਜਿਹੜਾ ਬਾਜਵਿਆਂ ਦਾ ਇੱਥੇ ਜ਼ਿਲ੍ਹੇ, ਇਹ ਤਹਿਸੀਲ ਪਹਿਲਾਂ ਨਾਰੋਵਾਲ ਹੁੰਦੀ ਸੀ, ਔਰ ਇਹਦੇ ਵਿੱਚ 58 ਪਿੰਡ ਸਨ ਬਾਜਵਿਆਂ ਦੇ, ਜਿਹੜੇ ਬਾਬੇ ਨਾਰੂ ਦੀ ਔਲਾਦ ਸਨ। ਨਾਰੂ ਜਿਹੜਾ ਸਕਾ ਭਰਾ ਸੀ ਇਹਨਾਂ ਦਾ, ਬਾਬੇ ਮਾਣਕ ਦਾ, ਮੰਗੇ ਦਾ, ਜਿਨ੍ਹਾਂ ਦਾ ਮੜ ਪਸਰੂਰ ਦੇ ਵਿੱਚ ਮੌਜੂਦ ਹੈ। ਹੁਣ ਤੇ ਬਹੁਤ ਹੀ ਮਤਲਬ ਉੱਥੇ ਹੈ ਸੀ। ਔਰ ਸਾਰੇ ਲੋਕ ਜਿਹੜੇ ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂ ਵੀ ਤੇ ਮੁਸਲਮਾਨ ਵੀ ਤੇ ਸਿੱਖ ਵੀ ਸਾਰੇ ਬਾਜਵੇ ਜਾ ਕੇ ਉੱਥੇ ਮੁਸਲਮਾਨ ਸਲਾਮ ਕਰਦੇ ਸਨ, ਤੇ ਉਹ ਜਿਹੜੇ ਸਿੱਖ ਤੇ ਹਿੰਦੂ ਸਾਰੇ ਮੱਥਾ ਟੇਕਦੇ ਸਨ। ਤੇ ਉਹਨਾਂ ਦੇ ਵਿੱਚੋਂ ਇਹ ਸੈਦੂ ਬਾਜਵਾ ਵੀ ਸੀ, ਇਸੇ ਨਸਲ ਦੇ ਵਿੱਚੋਂ। ਹੋਰ ਇਸ ਇਲਾਕੇ 'ਚ ਬਹੁਤ ਜ਼ਿਆਦਾ ਇਸ ਬਾਰੇ ਦੇ ਵਿੱਚ ਬਾਜਵਿਆਂ ਦੇ ਪਿੰਡ ਨੇ। ਇਹ ਗੋਤਾ ਫਤਿਹਗੜ੍ਹ, ਪਰਾਂ ਪੂੰਗੇ, ਡੱਡੀਆਂ, ਧਾੜੀਵਾਲ, ਇਸ ਤਰ੍ਹਾਂ ਇੱਧਰ ਨਾਰੋਵਾਲ, ਪਰਾਂ ਸਿੰਘਵਾਲ, ਫਿਰ ਨਾਲ ਇਹਦੇ ਆ ਪਿੰਡ ਨੇ ਬੜੇ ਮਸ਼ਹੂਰ ਦੋ, ਮੁੱਢ ਨਾਰੋਵਾਲ ਦੇ। ਅਤੇ ਇਹ ਸਾਰਾ ਇਲਾਕਾ ਬਾਜਵਿਆਂ ਦਾ। ਔਰ ਇਹ ਜਿਹੜਾ ਪਿੰਡ ਸੈਦੋਕੀ ਪਿੱਛੇ ਨਜ਼ਰ ਆ ਰਿਹਾ, ਇਹਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਪਿੰਡ ਦਾ ਵਾਸੀ ਚੇਤ ਸਿੰਘ ਬਾਜਵਾ ਇੱਕ ਵੇਲੇ ਪੰਜਾਬ ਦਾ ਵਜ਼ੀਰ ਆਜ਼ਮ ਸੀ। ਔਰ ਉਹ ਖੜਕ ਸਿੰਘ, ਜਿਹੜਾ ਮਹਾਰਾਜਾ ਖੜਕ ਸਿੰਘ ਸੀ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ, ਉਹਦਾ ਸਾਂਢੂ ਵੀ ਲੱਗਦਾ ਸੀ। ਔਰ ਉਸ ਵੇਲੇ ਉਹ ਵਜ਼ੀਰ ਆਜ਼ਮ ਸੀ ਪੰਜਾਬ ਦਾ। ਔਰ ਉਹਨੂੰ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ ਜਦੋਂ ਘਰਾਂ ਦੇ ਵਿੱਚ ਅਜਾੜੇ ਪੈਣੇ ਹੋਣ ਤੇ ਨਾਤ ਫਾਕੀਆਂ ਪੈਂਦੀਆਂ ਨੇ, ਤੇ ਲੋਕਾਂ ਦੇ ਪੋਟਿਆਂ 'ਤੇ ਲੱਗ ਕੇ ਤੇ ਉਹ ਬਰਬਾਦੀਆਂ ਕਰਦੇ ਨੇ। ਇਸ ਤਰ੍ਹਾਂ ਹੀ ਹੋਇਆ ਕਿ ਜਿਹੜਾ ਕੰਵਰ ਨੌ ਨਿਹਾਲ ਸਿੰਘ ਪੁੱਤਰ ਸੀ ਖੜਕ ਸਿੰਘ ਮਹਾਰਾਜ ਦਾ, ਉਹਨੂੰ ਜਿਹੜੇ ਸੰਧਾਂ ਵਾਲੀਏ ਸਰਦਾਰ ਸਨ ਡਸਕੇ ਵਾਲੇ, ਉਹਨਾਂ ਨੇ ਮਛਰਾਇਆ ਤੇ ਉਹਨੇ ਆਖਿਆ ਤੇਰੇ ਪਿਓ ਨੇ ਇਹਨੂੰ ਸਿਰ 'ਤੇ ਚਾੜਿਆ, ਫਲਾਣੇ ਢੀਂਗ ਹੈ, ਇਹ ਹੈ ਉਹ ਹੈ, ਇਹਨੂੰ ਰਾਜ ਉਹ ਕਲੀਅਰ ਕਰ, ਹਟਾ ਤੇ ਅਸੀਂ ਤੈਨੂੰ ਵਜ਼ੀਰ ਆਜ਼ਮ ਬਣਾਈਏ। ਉਹ ਬਸ ਇਸ ਤਰ੍ਹਾਂ ਦਾ ਕੀਤਾ। ਤੇ ਉਹਨੇ ਕੀ ਕੀਤਾ ਵੀ ਉਹਨਾਂ ਦੇ ਪੋਟੇ ਲੱਗ ਕੇ ਤੇ ਉਹਨੇ ਚੇਤ ਸਿੰਘ ਬਾਜਵੇ ਨੂੰ ਕਤਲ ਕਰਤਾ, ਜਿਹੜਾ ਇਸ ਪਿੰਡ ਦਾ ਵਸਨੀਕ ਸੀ ਔਰ ਇੱਕ ਵਕਤ 'ਚ ਪੰਜਾਬ ਦਾ ਵਜ਼ੀਰ ਆਜ਼ਮ ਸੀ। ਜਦੋਂ ਕਤਲ ਕਰਤਾ ਤੇ ਉਹਦੇ ਤੋਂ ਬਾਅਦ ਫਿਰ ਇਹ ਹੋਇਆ ਕਿ ਜਿਹੜਾ ਮਹਾਰਾਜਾ ਖੜਕ ਸਿੰਘ ਸੀ, ਉਹਦੇ ਲਈ ਤੇ ਬੜੀ ਦੁਖਦਾਇਕ ਗੱਲ ਸੀ। ਉਹ ਤੇ ਮੰਜੇ 'ਤੇ ਹੀ ਪੈ ਗਿਆ। ਜਦੋਂ ਮੰਜੇ 'ਤੇ ਪੈ ਗਿਆ ਲਾਹੌਰ ਕਿਲੇ ਦੇ ਅੰਦਰ, ਤੇ ਥੋੜ੍ਹੇ ਦਿਨਾਂ ਬਾਅਦ ਉਹ ਵੀ ਮਰ ਗਿਆ। ਹਾਲਾਤ ਉਹ ਵਹਿੰਦਾ ਸੀ ਪਿਆ ਵੀ ਕੀ ਪਿਆ ਬਣਦਾ ਤੇ ਮੇਰੇ ਪੁੱਤਰ ਨੇ ਕੀ ਕੀਤਾ। ਉਹਦੇ ਤੋਂ ਬਾਅਦ ਜਦੋਂ ਉਹ ਮਰ ਗਿਆ, ਉਹਦਾ ਸੰਸਕਾਰ ਕਰਕੇ ਤੇ ਕੰਵਰ ਨੌ ਨਿਹਾਲ ਸਿੰਘ ਕਿਲੇ 'ਚੋਂ ਬਾਹਰ ਨਿਕਲਣ ਲੱਗਾ, ਤੇ ਅਗਲਿਆਂ ਨੇ ਉੱਥੇ ਵੀ ਇੰਤਜ਼ਾਮ ਕੀਤਾ ਸੀ। ਉਹਦੇ 'ਚ ਕਿਲੇ 'ਚ ਬਰੂਦ ਲਾਇਆ ਸੀ। ਜਦੋਂ ਉਹਦੀ ਸਵਾਰੀ ਉਹ ਦਰਵਾਜ਼ੇ ਦੇ ਗੇਟ ਦੇ ਥੱਲੇ ਆਈ ਤੇ ਉੱਤੋਂ ਸਾਰਾ ਕੁਝ ਡਿੱਗਾ ਤੇ ਕੰਵਰ ਨੌ ਨਿਹਾਲ ਸਿੰਘ ਵੀ ਮਰ ਗਿਆ। ਤੇ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪੂਰਾ ਖਾਨਦਾਨ ਸੀ, ਉਹਦਾ ਜਿਹੜਾ ਸਫਾ ਹੈ, ਉਹ ਬਿਲਕੁਲ ਅਗਲਿਆਂ ਪਾੜ ਕੇ ਤੇ ਮਤਲਬ ਇਹ ਸਾਜ਼ਿਸ਼ਾਂ ਕਰਨ ਵਾਲਿਆਂ ਸੁੱਟ ਦਿੱਤਾ। ਤੋ ਇਹ ਪਿੰਡ ਦੀ ਇਹ ਚੀਜ਼ ਹੈ। ਇੱਥੇ ਇੱਕ ਕਿਲ੍ਹਾ ਵੀ ਇਹਨਾਂ ਬਣਾਉਣਾ ਸ਼ੁਰੂ ਕੀਤਾ ਸੀ ਚੇਤ ਸਿੰਘ ਬਾਜਵੇ ਨੇ, ਲੇਕਿਨ ਉਹਦੇ ਕਤਲ ਹੋਣ ਤੋਂ ਬਾਅਦ ਉਹ ਫਿਰ ਸਾਰਾ ਕੁਝ ਵਿੱਚ ਹੀ ਰਹਿ ਗਿਆ। ਤੇ ਆਓ ਹੁਣ ਵੇਖਦੇ ਹਾਂ ਅਸੀਂ ਜਾ ਕੇ ਪਿੰਡ ਨੂੰ। ਚਲੋ ਜੀ ਚਲੀਏ, ਜਿੱਥੇ 150 ਸਾਲ ਬਾਅਦ ਬਾਜਵਿਆਂ ਦੀ 5ਵੀਂ ਜਾਂ 6ਵੀਂ ਨਸਲ, ਬਲਕਿ 7ਵੀਂ ਨਸਲ ਅੱਜ ਇੱਥੇ ਆਏ।
ਲੜ ਪਏ ਕਿਹੜੀ ਗੱਲੋਂ ਪਿਆ ਥਾਂ ਮੈਂ ਲੈਣੇ। ਹਾਂਜੀ ਉੱਥੇ ਕਹਿੰਦੇ ਵੀ 2 ਬਾਜਵੇ ਜਿਵੇਂ ਘਰ ਵੰਡਣ ਲੱਗੇ ਤੇ ਇੱਕ ਬਾਜਵੇ ਨੂੰ ਵੰਡ ਜਿਹੜੀ ਪਸੰਦ ਨਾ ਆਈ ਤੇ ਬਾਜਵੇ ਨੇ ਸਾਰਾ ਘਰ ਹੀ ਫੂਕ ਛੜਿਆ ਓਏ ਹੋਏ ਅੱਗ ਲਾ ਕੇ। ਤੇ ਫਿਰ ਉਹ ਜਿਹੜੇ ਸੀਗੇ ਉਹਨਾਂ ਕੋਲੇ ਇਕੱਠੇ ਕਰਕੇ ਤੇ ਕੋਲਿਆਂ ਦੀ ਕਹਿੰਦੇ ਬਾਜਵੇ ਨੇ ਕੋਲਿਆਂ ਦੀ ਵੰਡ ਕੀਤੀ। ਉਹ ਇਸ ਪਿੰਡ ਦੀ ਕਹਾਣੀ। ਆਈ ਵੀ ਜੱਟਾਂ ਦੀ ਅਕਲ ਦੀ ਇੱਕ ਮਿਸਾਲ ਹੈ ਜੀ ਵੀ ਇਹ ਜਨਾਬ ਉਹ ਹੀ ਗੱਲ ਗੰਨਾ ਨਹੀਂ ਦਿੰਦੇ ਰੇ ਪੂਰੀ ਰੋੜੀ ਦੇ ਜਾਂਦੇ। ਇਹ ਨਾ ਸਭ ਤੋਂ ਬੇਸਿਕਲੀ ਹੁਣ ਨਾ ਇਹ ਖਤਮ ਹੋ ਗਿਆ। ਇੱਕ ਕਿਲਾ ਸੀ ਇੱਥੇ, ਇੱਕ ਸ਼ੁਰੂ ਹੁੰਦਾ ਸੀ ਉਹ ਕਿਲਾ। ਇਹ ਚੇਤ ਸਿੰਘ ਦਾ ਕਿਲਾ ਸੀ। ਇਹ ਕਿਲਾ ਹਾਂ ਚੇਤ ਸਿੰਘ ਦਾ ਕਿਲਾ ਸੀ। ਯਾਰ ਹਾਂ ਇੱਕ ਕਿਲਾ ਸੀ। ਕਿਲਾ ਨਾਮੁਕੰਮਲ ਰਹਿ ਗਿਆ ਜਦੋਂ ਕਤਲ ਹੋ ਗਿਆ ਨਾ ਤੇ ਫਿਰ ਉਹ ਕਿਲਾ ਵਿੱਚ ਹੀ ਰਹਿ ਗਿਆ। ਤੇ ਇੱਥੇ ਉਹ ਹਾਥੀਆਂ ਤੇ ਹੁੰਦੇ ਹੁੰਦੇ ਬਿਲਕੁਲ ਮੈਂ ਦੱਸਣਾ ਜੀ ਕਿਉਂਕਿ ਹੁਣ ਤੇ ਕਲੋਜ਼ ਕਰ ਛੜਿਆ ਨਾ ਇਹਨੂੰ। ਉਹ ਹਾਥੀ ਤੇ ਹਾਥੀ ਦਰਵਾਜ਼ਾ ਵੀ ਆਇਆ ਹਾਲੀ ਬਣਿਆ। ਹਾਂਜੀ ਅੱਛਾ ਜੀ। ਨਹੀਂ ਉਹਦੀ ਮਾਰਕ ਹਾਂਜੀ ਇਹ ਨਿੱਕੀਆਂ ਇੱਟਾਂ ਨਾਲ ਚਾਹੀਦੀਆਂ। ਇਹ ਜੇ ਉਸ ਟਾਈਮ ਦਾ ਨਾ ਇਹ ਉਹ ਕਿਲੇ ਦਾ ਇੱਕ ਨਾ ਇੱਕ ਬਹੁਤ ਵੱਡਾ ਪਿਲਰ ਸੀ ਇਹ। ਹਾਂਜੀ, ਹਾਂਜੀ, ਉੱਥੇ ਜਾ ਕੇ ਖਤਮ ਹੁੰਦਾ ਸੀ ਅੱਗੇ। ਜੀ। ਮੇਰੀ ਹੋਸ਼ 'ਚ ਹੈ ਸੀ। ਹਾਂਜੀ ਬੈਠ ਹੈ ਇਹ ਸਿਰਫ ਤੁਹਾਡੇ ਛੜਿਆ ਸਿਰਫ ਥੋੜੇ ਜਿਹਾ ਇੱਕ ਨਾ ਨਿਸ਼ਾਨਾਂ ਤੇ ਰਹਿ ਗਏ ਨੇ ਬਸ। ਇੱਥੇ ਬਹਿ ਕੇ ਉਹ ਸਾਲਤਾ ਲੈਂਦੇ ਸਨ ਕੌਣ ਆਇਆ ਕੌਣ ਗਿਆ। ਅੱਛਾ ਇਹ ਜਿਹੜੇ ਸੀ ਇਹਦੇ ਵਿੱਚ ਇਹ ਰਿਹਾਇਸ਼ਾਂ ਸਨ ਹਾਂਜੀ ਕਿਲੇ ਦੇ ਅੰਦਰ ਨਾ ਸਾਰੀਆਂ। ਇਹ ਜਿਹੜੇ ਸਾਹਮਣੇ ਜਿਹੜੇ ਬਿਲਡਿੰਗ ਕਿਉਂਕਿ ਬੜਾ ਅਰਸਾ ਹੋ ਗਿਆ ਨਾ, ਦੇਰ ਹੋ ਗਈ ਇਹਦੀ ਵਜ੍ਹਾ ਨਾਲ ਕਰਕੇ। ਨਾਲੇ ਖਸਮਾਂ ਬਾਝੋਂ ਸੌਣ ਧਰਿਆਈਆਂ। ਹਾਂ ਇਹ ਕਹਾਣੀ ਹੈ। ਜਦੋਂ ਫਿਰ ਨਵੀਂ ਨਸਲ ਆਈ ਉਹਨਾਂ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਕਟਵਾ ਕਰ ਲਈ ਵਿੱਚ ਵੰਡ ਵੇਚਾਂ ਕਰ ਲਈਆਂ। ਆਹ ਵੇਖੋ ਨਾ ਜੀ ਇਹ ਮਮਤੀ ਬਣੀ ਸੀ ਉੱਤੇ ਪੌੜੀਆਂ ਜਾਂਦੀਆਂ ਸਨ। ਉਹਨਾਂ ਨੂੰ ਯਾਦ ਸੀ ਇਹ ਦੀਵਾਰ ਜੈਨਵਨ ਹੈ ਦਰਵਾਜ਼ਾ ਜਿਹੜਾ ਇਹ ਦਰਵਾਜ਼ਾ ਜੈਨਵਨ ਹੈ। ਇਹ ਸਰ ਇਹ ਬਦਲਿਆ ਮੇਰੇ ਚੁਗਾੜ ਜੈਨਵਨ ਹੈ। ਹਾਂ ਚੁਕਾਠ ਜੈਨਵਨ ਹੈ ਹਾਂਜੀ ਦਰਵਾਜ਼ਾ ਬਦਲਿਆ। ਨਹੀਂ ਦਰਵਾਜ਼ਾ ਵੀ ਨਹੀਂ ਬਦਲਿਆ ਲੱਗਦਾ। ਅੱਛਾ ਹਾਂ ਸ਼ਾਇਦ ਪਰ ਲੈ ਜੈਨਵਨ ਹੈ ਜਿਹੜੇ ਤਸਈਆਂ ਨੂੰ ਆਰਾਇਸ਼ ਹੋਈ ਇਹਦੇ ਤੇ ਬੜੇ ਖੂਬਸੂਰਤ ਸਨ। ਜਿਹੜੀਆਂ ਫੈਸਲਾਬਾਦ ਤੋਂ ਬੱਸਾਂ ਆਉਂਦੀਆਂ ਮੇਰੇ ਪਿੰਡ ਦੇ ਵਿੱਚੋਂ ਲੰਘ ਕੇ ਜਾਂਦੀਆਂ। ਇਵੇਂ ਲੱਗਦਾ ਹੈ ਕਿ ਜਿਵੇਂ ਕਈ ਸਾਲਾਂ ਦਾ ਫੈਸਲਾਬਾਦ ਤੋਂ ਨਾਰੋਵਾਲ ਜਾਂਦੀਆਂ ਜਿਹੜਾ ਹੈ ਇਹ ਲੌਕ ਲੱਗਿਆ ਹੋਇਆ ਹੈ, ਇਹ ਜੰਦਰਾ ਲੱਗਿਆ ਹੋਇਆ ਹੈ ਔਰ ਇਹ ਉਡੀਕ ਰਿਹਾ ਹੈ ਆਪਣੇ ਕਿਸੇ ਉਸ ਮਾਲਕ ਨੂੰ ਜਿਨ੍ਹਾਂ ਨੇ ਘਰ ਵਸਾਏ ਸਨ, ਜਿਨ੍ਹਾਂ ਨੇ ਬਣਾਏ ਸਨ, ਇਹ ਇੱਟ ਨਾਲ ਇੱਟਾਂ ਜੁੜਾਈਆਂ ਸਨ ਔਰ ਉੱਥੇ ਰਹੇ ਸਨ। ਉਸ ਤੋਂ ਬਾਅਦ ਉਹ ਚਲੇ ਗਏ ਸਰਗੋਦਾ ਦੇ ਏਰੀਆ ਦੇ ਵਿੱਚ ਚਲੇ ਗਏ, ਲੈਲਪੁਰ ਦੇ ਏਰੀਆਜ਼ ਦੇ ਵਿੱਚ ਚਲੇ ਗਏ। ਉੱਥੋਂ ਪਾਰਟੀਸ਼ਨ ਹੁੰਦੀ ਹੈ, ਪਾਰਟੀਸ਼ਨ ਤੋਂ ਬਾਅਦ ਫਿਰ ਹੁਸ਼ਿਆਰਪੁਰ ਤੋਂ ਅੱਗੇ ਫਿਰ ਕੈਲੀਫੋਰਨੀਆ ਅਮਰੀਕਾ। ਲੇਕਿਨ ਅੱਜ ਵੀ ਇਹ ਲਾਖ ਇੱਟਾਂ ਉਹਨਾਂ ਨੂੰ ਅੱਜ ਵੀ ਬੁਲਾ ਰਹੀਆਂ ਹਨ। ਇਹ ਹੈ ਪਿੰਡ ਜਸ਼ਨ ਸਿੰਘ ਬਾਜਵਾ ਉਹਨਾਂ ਦੇ ਵੱਡਿਆਂ ਦਾ ਜਿੱਥੇ ਅੱਜ ਉਹ ਪਹੁੰਚੇ ਹਨ ਤਕਰੀਬਨ ਕੋਈ 150 ਸਾਲ ਪਹਿਲਾਂ। ਰਹਿਣ ਨਾ ਅਗਰ ਉਹਨਾਂ ਨੂੰ ਕੋਈ ਪਾਣੀ ਜਾਣ ਵਾਲਾ ਹੈ ਤਾਂ ਸਾਉਣ ਦੇ ਮਹੀਨੇ ਜਗ੍ਹਾ ਜਗ੍ਹਾ ਤੇ ਫੇਰ ਵੀ ਉਤਰਿਆਈਆਂ ਹੀ ਰਹੀਆਂ। ਤੋ ਇਹ ਖਾਨ ਨੇ ਨਾ ਜਿਹੜੇ ਉਹ ਕੱਲ ਨਾ ਮੈਂ ਅਨਵਾਰੋ ਲੱਕ ਪੰਨੂ ਦਾ ਫੋਨ ਆਇਆ ਇਹ ਬਾਬਾ ਜੀ ਬੜਾ ਚਿਰ ਹੋਇਆ ਮਿਲਿਆ ਤੇ ਮੈਂ ਤੇ ਉਦਾਸ ਹੋ ਗਿਆ ਤੇ ਮੈਂ ਕਿਤੇ ਆ ਜਾ ਤੇ ਐ ਕੀ ਕਰਦੇ ਹੋ। ਮੈਂ ਹੁਣ ਬਹਿ ਕੇ ਡਿੰਗਣ ਜੋਗੇ ਰਹਿ ਗਿਆ ਆਂਦਾ ਬੜੀ ਗੱਲ ਹੈ ਬੜਾ ਲਫ਼ਜ਼ ਬੋਲਿਆ ਜੀ। ਮੈਂ ਕਿ ਹੁਣ ਬਹਿ ਕੇ ਡਿੰਗਣ ਜੋਗੇ ਰਹਿ ਗਏ ਹਮਾਰੇ। ਸਹੀ ਹਾਂਜੀ ਬਸ ਇਹ ਜਿਹੜਾ ਜਨਾਬ ਤੁਹਾਡਾ ਪਿੰਡ ਹੈ। ਹਾਂਜੀ ਔਰ ਇਹ ਰਾਜਿਆਂ ਦਾ ਪਿੰਡ ਸੀ। ਮਤਲਬ ਇਹ ਤੁਸੀਂ ਸਮਝ ਲਓ ਕਿ ਚੇਤ ਸਿੰਘ ਬਾਜਵਾ ਵਜ਼ੀਰ ਆਜ਼ਮ ਉਸ ਵੇਲੇ ਪੰਜਾਬ ਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਸ ਵੇਲੇ ਪਾਵਰਫੁਲ ਆਦਮੀ ਸੀ ਜਿਹਨੇ 42 ਸਾਲ ਰਾਜ ਕੀਤਾ। ਹਾਂਜੀ
ਤੇ ਬਾਕੀ ਤੇ ਫਿਰ ਉਹ ਹੀ ਗੱਲ ਇਹਨਾਂ ਵੀ ਉਹ ਜਦੋਂ ਘਰਾਂ ਦੇ ਦੁਕਾਰਾਂ ਪੈਂਦੀਆਂ ਨੇ ਤਬਾਹੀਆਂ ਹੋ ਜਾਂਦੀਆਂ ਨੇ, ਫਿਰ ਉਹ ਜਦੋਂ ਉਹਨੂੰ ਕਤਲ ਕੀਤਾ ਤੇ ਉਹਦੇ ਤੋਂ ਬਾਅਦ ਫਿਰ ਚੱਲ ਸੋ ਚੱਲ ਤੇ ਇੰਨੀ ਕਤਲਾਮ ਸਿੱਖਾਂ ਦੀ ਹੋਈ ਸੀ ਤੋਬਾ, ਆਪਸ ਚ ਲੜ ਕੇ ਸਾਰੇ ਤਬਾਹੀ ਹੋ ਆ ਕਤਲ ਹੋ ਗਿਆ ਸੀ ਫਿਰ ਮੇਰਾ। ਬਹੁਤ ਕਤਲ। ਅੱਛਾ, ਉਹ ਜਿਹੜੀ ਕੋਲਿਆਂ ਦੀ ਵੰਡ ਵਾਲੀ ਉਹ ਜ਼ਰਾ ਸੁਣਾਓ। ਕੋਲਿਆਂ ਦੀ ਵੰਡ ਤੁਹਾਡੇ ਵੱਡਕਿਆਂ ਕਿਵੇਂ ਕੀਤੀ? ਲੜ ਪਏ ਕਿਹੜੀ ਗੱਲੋਂ ਪਿਆ ਥਾਂ ਮੈਂ ਲੈਣੇ? ਹਾਂਜੀ, ਉਹ ਉੱਥੇ ਕਹਿੰਦੇ ਵੀ 2 ਬਾਜਵੇ ਜਿਵੇਂ ਘਰ ਵੰਡਣ ਲੱਗੇ ਤੇ ਇੱਕ ਬਾਜਵੇ ਨੂੰ ਵੰਡ ਜਿਹੜੀ ਪਸੰਦ ਨਾ ਆਈ ਤੇ ਬਾਜਵੇ ਨੇ ਸਾਰਾ ਘਰ ਹੀ ਫੂਕ ਛੜਿਆ ਓਏ ਹੋਏ ਅੱਗ ਲਾ ਕੇ। ਤੇ ਫਿਰ ਉਹ ਜਿਹੜੇ ਸੀ ਉਹਨਾਂ ਕੋਲੇ ਇਕੱਠੇ ਕਰਕੇ ਤੇ ਕੋਲਿਆਂ ਦੀ ਕਹਿੰਦੇ ਬਾਜਵੇ ਨੇ ਕੋਲਿਆਂ ਦੀ ਵੰਡ ਕੀਤੀ। ਉਹ ਇਸ ਪਿੰਡ ਦੀ ਕਹਾਣੀ। ਆਹੀ ਵੀ ਜੱਟਾਂ ਦੀ ਅਕਲ ਦੀ ਇੱਕ ਮਿਸਾਲ ਹੈ ਜੀ ਵੀ ਇਹ ਜਨਾਬ ਉਹੀ ਗੱਲ ਹੈ, ਗੰਨਾ ਨਹੀਂ ਦਿੰਦੇ ਰੇ ਪੂਰੀ ਰੋੜੀ ਦੇ ਜਾਂਦੇ। ਸਹੀ